ਭਰਾਵਾ ਘਰ ਦੇ ਵਿੱਚੋਂ ਇੱਕ ਅੱਧੇ ਜੀ ਨੂੰ ਕੁਰਬਾਨੀ ਦੇਣੀ ਪੈਂਦੀ ਏ। ਬਿਲਕੁਲ ਤੇ ਤੂੰ ਪਰੇਸ਼ਾਨ ਨਾ ਹੋਵੀਂ, ਇਹ ਘਰ ਤੇਰੇ ਸਪੁਰਦ ਹੀ, ਤੇਰੇ ਹਵਾਲੇ ਹੀ, ਤੇ ਬਾਲ ਵੀ ਤੇਰੇ ਹਵਾਲੇ ਨਹੀਂ। ਤੇ ਦੂਸਰੀ ਗੱਲ ਇਹ ਹੈ ਵੀ ਇਨਸ਼ਾਅੱਲਾ 1 ਰੁਪਈਆ ਨਹੀਂ ਮੈਂ ਜ਼ਾਇਆ ਕਰਾਂਗਾ ਬਾਹਰ ਜਾ ਕੇ। ਦਿਨ ਰਾਤ ਮਿਹਨਤ ਕਰਸਾਂ, ਕਿਉਂਕਿ ਕੁੱਲ ਜਮਾ ਪੂੰਜੀ ਲਾ ਤੇ ਮੈਂ ਜਾਂਦਾ ਪਿਆ। ਤੇ ਇਨਸ਼ਾਅੱਲਾ ਸਾਰਾ ਨਕਸ਼ਾ ਤਬਦੀਲ ਹੋ ਜਾਸੀ। ਆ ਜਿਹੜੇ ਹੁਣ ਲੋਕ ਗੱਲਾਂ ਕਰਦੇ ਨੇ ਨਾ ਵੀ ਇਹਨਾਂ ਸਾਰੀ ਜ਼ਿੰਦਗੀ ਬਣਾਇਆ ਕੀ ਹੈ, ਤੇ ਇਹਨਾਂ ਕੋਲ ਤਾਂ ਬਵਣ ਦੀ ਜਗ੍ਹਾ ਹੀ ਕੋਨੀ, ਤੇ ਇਹਨਾਂ ਦੇ ਤਾਂ ਘਰੇ ਜਾਂਦੇ ਰਹੀਏ ਤਾਂ ਬੋ ਆਂਦੀ ਹੈ ਤੇ ਐਂ ਹੈ ਤੇ ਇਹ ਹੈ ਤੇ ਉਹ ਹੈ। ਇਹ ਸਾਰੇ ਇਨਸ਼ਾਅੱਲਾ ਚੁੱਪ ਹੋ ਜਾਸਣ। ਆਪਾਂ ਨਾ ਸਭ ਤੋਂ ਪਹਿਲੇ ਘਰ ਬਣਾਉਣਾ ਹੈ, ਮੋੜ ਇੱਕ ਇੱਥੇ ਕਾਰੋਬਾਰ ਸੈੱਟ ਕਰਨਾ ਹੈ, ਤੇ ਫਿਰ ਆਪਾਂ ਇਨਸ਼ਾਅੱਲਾ ਜਿਹੜਾ ਹੈ ਨਾ ਮੈਂ ਵੀ ਮੁੜ ਇੱਥੇ ਤੇਰੇ ਨਾਲ ਬਹਿ ਰਸਾਂ ਤੇ ਰਲ ਤੇ ਕਾਰੋਬਾਰ ਕਰ ਸਕਾਂ। ਠੀਕ ਹੈ ਭਰਾਵਾ, ਤੂੰ ਵੀ ਪਰੇਸ਼ਾਨ ਨਹੀਂ ਹੋਣਾ। ਜੇ ਤੂੰ ਉੱਥੇ 1 ਰੁਪਈਆ ਜ਼ਾਇਆ ਨਹੀਂ ਨਾ ਕਰਨਾ ਤੇ ਮੈਂ ਵੀ ਇੱਥੇ 1 ਰੁਪਈਆ ਨਹੀਂ ਜ਼ਾਇਆ ਕਰਨਾ। ਯਾਰ ਤੇ ਤੇਰੇ ਹੁੰਦਿਆਂ ਮੈਨੂੰ ਟੈਨਸ਼ਨ ਕਿਹੜੀ ਹੈ? ਮੈਨੂੰ ਪਤਾ ਹੈ ਤੂੰ ਘਰੇ ਬੈਠਾ ਹੈ, ਹਾਂ ਤੇ ਮੈਂ ਇਨਸ਼ਾਅੱਲਾ ਉੱਥੇ ਆਦੇ ਕੋਲ 1 ਰੁਪਈਆ ਵੀ ਨਹੀਂ ਰੱਖਣਾ। ਮੈਂ ਹਰ ਸ਼ੈ ਜਿਹੜੀ ਵੀ ਹੋਈ ਤੇਰੇ ਮਣੀ ਖਲਸਾਂ। ਠੀਕ ਹੈ ਭਰਾ। ਓਏ ਹਾਂ ਭਰਾਵਾ, ਤੂੰ ਦਿਲ ਲਾ ਤੇ ਕੰਮ ਕਰ। ਜਿਹੜੇ ਤੂੰ ਪੈਸੇ ਮੇਰੇ ਬਣੇ ਗੱਲਿਆ ਨਹੀਂ ਨਾ, ਉਹ ਮੇਰੇ ਅਕਾਊਂਟ 'ਚ ਆ ਗਿਆ ਹੈ, ਤੇ ਮੈਂ ਮੋਬਾਈਲ ਵੀ ਨਵਾਂ ਲੈ ਲਿਆ ਹੈ। ਤੇ ਤੂੰ ਨਾ ਪਰੇਸ਼ਾਨ ਨਹੀਂ ਹੋਣਾ, ਠੀਕ ਹੈ ਨਾ? ਤੇ ਇਹੋ ਮੇਰਾ ਅਕਾਊਂਟ ਹੈ, ਪੈਸੇ ਇਸੇ ਅਕਾਊਂਟ 'ਚ ਗਲਦਾ ਰਵੀਂ। ਹਾਂ ਠੀਕ ਹੈ, ਚਲੋ ਸਹੀ ਹੈ, ਤੂੰ ਕੰਮ ਤੇ ਜਾ ਫਿਰ। ਚਾਚਾ ਮੁਹੰਮਦ ਅਮਨ ਜਿਹੜਾ ਮੇਰਾ ਭਰਾ ਹੈ ਨਾ, ਬੜਾ ਘਣਾ ਚੰਗਾ ਹੈ, ਤੇ ਮੇਰੇ ਤੇ ਇਤਬਾਰ ਬੜਾ ਕਰਦਾ ਨਾ। ਬੜੀ ਗੱਲ ਭਾਈ, ਹੁਣ ਤਾਂ ਮੁੰਡੇ ਤੇ ਬਿਲਕੁਲ ਕਰਮਾਂ ਵਾਲੀਏ, ਮਾਸ਼ਾਅੱਲਾ ਹੁਣ ਆਪਣਾ ਘਰ ਵੀ ਸੋਹਣਾ ਬਣ ਗਿਆ ਤੇ ਨਿਜ਼ਾਮ ਵੀ ਆਪਣਾ ਬੜਾ ਘਣਾ ਸੋਹਣਾ ਚੱਲਦਾ ਵੀ ਹੈ। ਹਾਂਜੀ ਸਹੀ ਗੱਲ ਹੈ। ਤੇ ਜਿਹੜੀ ਤੁਸੀਂ ਜ਼ਮੀਨ ਦਾ ਆਂਦੇ ਹੋ ਉਹਦਾ ਕੀ ਕੀਤਾ ਨੇ ਭਲਾ? ਉਹ ਵੀ ਗੱਲ ਚੱਲਦੀ ਪਈ ਹੈ, ਜ਼ਮੀਨ ਵੀ ਬਸ ਅੱਜ ਵੇਲੇ ਚ ਲੈ ਲੈਨੇ ਆ। ਬਸ ਤੁਸੀਂ ਨਾ ਜਲਦੀ ਜਲਦੀ ਉਹ ਜ਼ਮੀਨ ਲੈ ਲਓ। ਹਾਂ ਠੀਕ ਹੈ, ਕੋਈ ਮਸਲਾ ਨਹੀਂ। ਚਲੋ ਜਾ ਤੂੰ ਨਾਸ਼ਤਾ ਤਾਂ ਬਣਾ ਮੇਰੇ ਜੋ। ਮਾਸ਼ਾਅੱਲਾ ਭਾਈ ਮਾਸ਼ਾਅੱਲਾ, ਗੇਟ ਵੀ ਸੋਹਣਾ ਲੱਗ ਗਿਆ। ਸਾਡਾ ਤਾਂ ਗੇਟ ਹਾਂ ਹੀ ਕੋਨੀ ਤੇ ਦੀਵਾਰਾਂ ਕੱਚੀਆਂ ਸਨ। ਲੈ 5 ਸਾਲ ਮਿਹਨਤ ਕੀਤੀ ਹੈ ਤੇ ਨਿਗੇ ਆਂਦੀ ਪਈ ਹੈ, ਤੇ ਭਰਾ ਨੇ ਵੀ ਭਰਾ ਵਾਲਾ ਹੱਕ ਅਦਾ ਕੀਤਾ ਹੈ। ਮਾਸ਼ਾਅੱਲਾ ਚੈੱਕ ਕਰ, ਘਰ ਕਿੱਡਾ ਸੋਹਣਾ ਬਣ ਗਿਆ। ਵਾਹ ਭਰਾ ਵਾਹ ਵਾਹ, ਤੂੰ ਮਗਰੂ ਵਸਾਈ ਹੈ। ਜੇ ਮੈਂ ਤੇਰੇ ਮਨੇ ਪੈਸੇ ਗੱਲੀ ਗਿਆ ਤਾਂ ਤੂੰ ਗਲਤ ਨਹੀਂ ਲਾਏ, ਸੋਹਣੇ ਲਾਏ ਨਹੀਂ ਤੂੰ। ਓ ਮਾਸ਼ਾਅੱਲਾ ਭਰਜਾਈ, ਕੀ ਹਾਲ ਹੈ? ਤਗੜੀ ਹੈ? ਠੀਕ ਆ ਭਰਾਵਾ, ਤੂੰ ਸੁਣਾ? ਮੈਂ ਠੀਕ ਆ, ਘਰੇ ਆ ਗਿਆ, ਤੁਹਾਡੇ ਕੋਲੇ ਪਹੁੰਚ ਆਇਆ ਤੇ ਬਸ ਠੀਕ ਹੋ ਗਿਆ। ਤੇ ਭਾਈਆ ਹੀ ਕੋਣੀ, ਉਹਦਾ ਨੰਬਰ ਬੰਦਾ, ਮੈਂ ਅੱਡੇ ਤੇ ਲੈ ਤੇ ਕਾਲਾਂ ਕੀਤੀ ਗਿਆ। ਮੈਂ ਖੱਗੂ ਆ ਤੇ ਮੈਨੂੰ ਚੱਕ ਲੈ ਸੀ। ਤੇਰਾ ਭਰਾ ਤਾਂ ਗਿਆ ਬਾਹਰਲੇ ਮੁਲਕ, ਤੈਨੂੰ ਪਤਾ ਹੀ ਕੋਨੀ? ਬਾਹਰਲੇ ਮੁਲਕ? ਹਾਂ। ਆ ਜੱਲੀ ਤਾਂ ਨਹੀਂ ਹੋਈ ਖੜੀ ਏ? ਉਹ ਕਮਲੀਏ, ਬਾਹਰਲੇ ਮੁਲਕ ਤਾਂ ਮੈਂ ਗਿਆ ਸੀ, ਭਾਈ ਤਾਂ ਘਰ ਸੀ। ਤੇਰਾ ਦਿਲ ਕਰਦਾ ਬਾਹਰਲੇ ਮੁਲਕ ਜਾਣ ਤੇ ਉਹਦਾ ਨਹੀਂ ਦਿਲ ਕਰਦਾ। ਉਹਦਾ ਨਹੀਂ ਦਿਲ ਕਰਦਾ ਦੇ ਬਾਲਾਂ ਵਾਸਤੇ, ਕਮਾਈ ਕਰਨ ਵਾਸਤੇ। ਤੂੰ ਜਾਂਦਾ ਰਿਹਾ ਬਾਹਰਲੇ ਮੁਲਕ, ਤੂੰ ਪੈਸੇ ਗੱਲੇ ਹੀ ਹੋ ਨਾ, ਤੇ ਉਹ ਨਹੀਂ ਜਾਂਦਾ ਹਾਂ ਬਾਹਰ। ਤੂੰ ਪੈਸੇ ਹੀ ਨਹੀਂ ਗੱਲੇ ਸਾਡੇ ਬਣੇ। ਮੈਂ ਪੈਸੇ ਨਹੀਂ ਗੱਲੇ ਤੁਹਾਡੇ ਮਣੇ? ਹਾਂ। ਉਹ ਮੈਂ ਤੇ 1 ਰੁਪਈਆ ਵੀ ਨਹੀਂ ਰੱਖਿਆ। ਭਾਈਏ ਨੇ ਜਿਹੜਾ ਮੈਨੂੰ ਅਕਾਊਂਟ ਨੰਬਰ ਦਿੱਤਾ ਸੀ, ਮੈਂ ਉਹਦੇ 'ਚ ਪੈਸੇ ਗੱਲਦਾ ਰਿਹਾ। ਤੂੰ ਉਹਨੂੰ ਬਾਹਰ ਜਾਣ ਦੀ ਕਿਹੜੀ ਲੋੜ ਸੀ? ਜਦੋਂ ਮੈਂ ਵੱਡਾ ਭਰਾ ਮੌਜੂਦ ਆ, ਮੈਂ ਬਾਹਰ ਗਿਆ, ਮੈਂ ਉਹਨੂੰ ਆਖਿਆ ਮੈਂ ਤੇਰੇ ਮਨੇ ਪੈਸੇ ਗੱਲਾਂਗਾ। ਮਾਸ਼ਾਅੱਲਾ ਵੇਖੋ ਨਾ, ਮੈਂ ਪੈਸੇ ਗੱਲਦਾ ਰਿਹਾ, ਤੁਸੀਂ ਘਰ ਸੋਹਣਾ ਬਣਾ ਲਿਆ, ਤੇ ਮੈਂ ਕਿਹਾ ਉੱਥੇ ਆਪਾਂ ਕੋਈ ਕਾਰੋਬਾਰ ਵੀ ਕਰਾਂਗੇ। ਤੇ ਮੋੜੋ ਬਾਹਰ ਕਿਉਂ ਗਿਆ? ਜੇ ਜਾਂਦਾ ਪਿਆ ਤੇ ਮੈਨੂੰ ਦੱਸੇ ਤਾਂ। ਹਾਂ, ਇਹ ਤੁਹਾਡੇ ਪੈਸਿਆਂ ਨਾਲ ਨਹੀਂ ਬਣਾ ਮਕਾਨ, ਇਹ ਤਾਂ ਮੇਰੇ ਬੰਦੇ ਨੇ ਪੈਸੇ ਗੱਲੇ ਨੇ। ਦੇ ਰਾਤ ਹਿੱਕ ਕੀਤੀ ਖਲੋਤਾ ਉੱਥੇ, ਬੜੀ ਮਿਹਨਤ ਕਰਦਾ ਪਿਆ ਵਿਚਾਰਾ ਉੱਥੇ, ਤੇ ਹੁਣ ਤੂੰ ਆਖੀ ਜਾਂਦਾ ਮੇਰੇ ਪੈਸਿਆਂ ਨਾਲ ਬਣਾ। ਇਹ ਤੇਰੇ ਪੈਸਿਆਂ ਨਾਲ ਕੋਈ ਨਹੀਂ ਬਣਾ ਮਕਾਨ, ਇਹ ਸਾਡਾ ਮਕਾਨ ਹੈ। ਭਰਜਾਈ ਨਾ ਕਰ, ਇਹ ਗੱਲ ਨਾ ਕਰ। ਮੈਂ ਪੈਸੇ ਭਾਈਏ ਦੇ ਅਕਾਊਂਟ 'ਚ ਗਲਦਾ ਰਹੀਆਂ। ਮੈਂ ਪੈਸੇ ਬਰਦਾਸ਼ਤ ਕਰ ਲਾਂਗਾ, ਪਰ ਰਿਸ਼ਤੇ ਮਰਦੇ ਬਰਦਾਸ਼ਤ ਨਹੀਂ ਕਰ ਸਕਦਾ। ਇੰਜ ਨਾ ਕਰ, ਇਹ ਮੈਨੂੰ ਮਿਹਣੇ ਨਾ ਦੇ ਕਿ ਮੈਂ ਪੈਸੇ ਨਹੀਂ ਗੱਲੇ। ਜੇ ਤੂੰ ਬਾਹਰੋਂ ਪੈਸੇ ਗੱਲੇ ਆਈ ਹੋ ਤੇ ਉਸ ਵਿਚਾਰੇ ਨੇ ਬਾਹਰ ਜਾਣਾ ਸੀ ਧੱਕੇ ਖਾਣ। ਬਸ ਕਰ, ਚੁੱਪ ਕਰ ਜਾ ਭਰਜਾਈ, ਮੈਨੂੰ ਸਾਰੀ ਸਮਝ ਆ ਗਈ ਹੈ। ਮੈਂ ਤੇ ਪਿਓ ਬਣਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡਾ ਪਿਓ ਸਿਰ ਤੇ ਕੋਈ ਨਹੀਂ, ਤੇ ਮੇਰਾ ਛੋਟਾ ਵੀਰ ਹੈ, ਤੇ ਇੰਜ ਵਸਾਂਗੇ ਕਿ ਸਾਰੇ ਸ਼ਰੀਕਾਂ ਨੂੰ ਦੱਸਾਂਗੇ ਕਿ ਭਾਈ ਇਹਨਾਂ ਭਰਾਵਾਂ ਦਾ ਬੜਾ ਪਿਆਰ ਹੈ, ਇੱਕ ਦੂਜੇ ਦਾ ਬੜਾ ਖਿਆਲ ਕਰਦੇ ਨੇ, ਬੜਾ ਅਹਿਸਾਸ ਕਰਦੇ ਨੇ। ਪਰ ਭਰਜਾਈ, ਤੁਸੀਂ ਸ਼ਰੀਕ ਹਸਾ ਦਿੱਤੇ ਨੇ, ਉਹ ਸ਼ਰੀਕ ਹਸਾਣੇ ਨਹੀਂ ਚਾਹੀਦੇ। ਇਹ ਪੈਸਾ ਦੌਲਤ ਹੱਥ ਦੀ ਮੈਲ ਹੈ,
ਇਹ ਪਰਛਾਵਾਂ ਹੈ। ਪਰ ਮੈਂ ਸਮਝ ਗਿਆ, ਬਸ ਮੈਨੂੰ ਪਤਾ ਲੱਗ ਗਿਆ, ਮੈਨੂੰ ਪਤਾ ਚੱਲ ਗਿਆ ਮੇਰੇ ਨਾਲ ਜੋ ਹੋਣਾ ਸੀ ਹੋ ਗਿਆ। ਇਹ ਪਹਿਲੀ ਵਾਰੀ ਨਹੀਂ ਹੋਇਆ, ਪਰ ਮੈਂ ਹੀ ਕਮਲਾ ਸੀ ਜਿਹੜਾ ਮੈਂ ਵਿਸ ਗਿਆ। ਮੈਂ ਆਦੀ ਸਾਰੀ ਕਮਾਈ ਤੁਹਾਡੇ ਮਣੇ ਗਲਦਾ ਰਿਹਾ। ਕਾਸ਼ ਮੈਂ ਕੋਈ ਆਦਾ ਅਕਾਊਂਟ ਬਣਾਇਆ ਹੁੰਦਾ, ਕੋਈ ਆਦਾ ਖਾਤਾ ਬਣਾਇਆ ਹੁੰਦਾ, ਮੈਂ ਉਹਦੇ 'ਚ ਪੈਸੇ ਰੱਖਦਾ ਰਹਿੰਦਾ ਤੇ ਅੱਜ ਮੈਨੂੰ ਆ ਗੱਲਾਂ ਨਾ ਸੁਣਨੀਆਂ ਪੈਂਦੀਆਂ ਕਿ ਘਰ ਵੀ ਅਸੀਂ ਆਪ ਬਣਾਇਆ ਹੈ, ਇਹ ਸਾਰਾ ਕੁਝ ਸਾਡਾ ਆਦਾ ਹੈ, ਤੂੰ ਸਾਡੇ ਮਣੇ ਕੀ ਗਲਦਾ ਰਹੀ ਹੈ। ਸਹੀ ਵਾਹ ਅੱਛੋ, ਉਹ ਤੇਰੇ ਨਾਲ ਤੇ ਕਾਂ ਤੇ ਲਾਲੀ ਵਾਲੀ ਕਹਾਣੀ ਵਾਲੀ ਹੋਈ। ਉਹ ਲਾਲੀ ਕਹਿੰਦੀ ਸੀ ਕਾਂ ਵੇ ਕਾਂ ਖੂ ਖਟਿਆ ਪਿਆ, ਤੇ ਕਾਂ ਕਹਿੰਦਾ ਸੀ ਆਇਆ ਲਾਲੀ ਆਇਆ ਚੁੰਝ ਪਿਆ ਘੜਾਣਾ ਪੈਰੀ ਮੋਜ਼ੇ ਪਾਉਂਦਾ, ਆਇਆ ਲਾਲੀ ਆਇਆ, ਤੇ ਉਹ ਆਇਆ ਨਹੀਂ ਸੀ। ਤੇ ਜਦੋਂ ਲਾਲੀ ਨੇ ਖੂਹ ਖੱਟ ਲਿਆ ਤੇ ਕਾਂ ਆ ਗਿਆ, ਉਹਨੇ ਫਸਲ ਵੀ ਸੰਭਾਲ ਲਈ ਤੇ ਉਹਨੇ ਆਖਾ ਦਾਣਾ ਫੱਕਾ ਵੀ ਮੇਰਾ ਤੇ ਭੋਂ ਬੱਕਲ ਵੀ ਮੇਰਾ। ਤੇ ਲਾਲੀ ਦੇ ਹੱਥ ਕੀ ਆਇਆ? ਤੇਰੇ ਨਾਲ ਤਾਂ ਲਾਲੀ ਵਾਲੀ ਗੱਲ ਹੋਈ ਹੈ ਅੱਛੂ, ਤੇਰੇ ਨਾਲ ਲਾਲੀ ਵਾਲੀ ਗੱਲ ਹੋਈ ਹੈ। ਅੱਬਾ ਤੂੰ ਆ ਗਿਆ? ਪੁੱਤਰਾ ਆ ਗਿਆ, ਮਾਸ਼ਾਅੱਲਾ ਵੱਡਾ ਸਾਰਾ ਹੋਇਆ ਫਿਰਨਾ ਵਿਆਹ। ਤੂੰ ਆ ਗਿਆ? ਕਿੱਥੇ ਜੇ ਤੂੰ? ਇੱਥੇ ਹੈਗਾ ਹੀ ਕੋਨੀ ਸੀ। ਅੱਬਾ ਅਸੀਂ ਤਾਂ ਉਸੇ ਆਪਣੇ ਕੱਚੇ ਘਰ ਵਿੱਚ ਹੈ। ਉਹ ਚਾਚੇ ਨੇ ਤਾਂ ਸਾਡੇ ਨਾਲ ਬਈ ਬੜਾ ਜ਼ੁਲਮ ਕੀਤਾ ਹੈ, ਸਾਨੂੰ ਇੱਥੇ ਧੱਕੇ ਮਾਰ ਤੇ ਕੱਢ ਦਿੱਤਾ ਸੂ, ਇਹ ਆਦਾ ਮਕਾਨ ਬਣਾ ਲਿਆ ਸੂ, ਤੇ ਸਾਨੂੰ ਤਾਂ ਆਂਦਾ ਵੀ ਉਹਨੇ ਤਾਂ ਮੇਰੇ ਮਨੇ ਪੈਸੇ ਹੀ ਨਹੀਂ ਗੱਲੇ। ਉਹ ਪੁੱਤਰ ਮੈਂ ਤਾਂ ਉਹਦੇ ਮਨੇ ਸਾਰੇ ਪੈਸੇ ਗਲਦਾ ਰਿਹਾ, ਉਹ ਮੈਨੂੰ ਸਮਝ ਨਹੀਂ ਆਂਦੀ। ਇਨਸਾਨ ਦੀ ਚੰਦ ਰੋਜ਼ ਦੀ ਜ਼ਿੰਦਗੀ ਹੈ ਪੁੱਤਰ, ਉਹ ਖਾਲੀ ਹੱਥ ਚਲਾ ਜਾਣਾ, ਉਹ ਫੇਰ ਪਿੱਛੂ ਕੋਈ ਕਬਰ ਤੇ ਵੀ ਗੇੜਾ ਨਹੀਂ ਮਾਰਦਾ। ਪਰ ਰਿਸ਼ਤੇ ਕਿਉਂ ਫਿੱਟ ਜਾਂਦੇ ਨੇ? ਉਹ ਖੂਨ ਦੇ ਰਿਸ਼ਤੇ ਕਿਉਂ ਫਿੱਟ ਜਾਂਦੇ ਨੇ? ਉਹ ਸਭ ਤੋਂ ਕੀਮਤੀ ਦੁਨੀਆ ਤੇ ਕੋਈ ਸ਼ੈ ਹੈ ਤਾਂ ਰਿਸ਼ਤੇ ਨੇ, ਤੇ ਦੌਲਤ ਦੀ ਖਾਤਰ ਇਨਸਾਨ ਉਹਨਾਂ ਰਿਸ਼ਤਿਆਂ ਨੂੰ ਮਾਰ ਦਿੰਦਾ, ਉਹਨਾਂ ਰਿਸ਼ਤਿਆਂ ਦਾ ਗਲਾ ਘੁੱਟ ਦਿੰਦਾ। ਓਏ ਆ ਜਾਏ, ਆਪਾਂ ਆਦੇ ਕੱਚੇ ਮਕਾਨ 'ਚ ਚੱਲਨੇ ਆ, ਪਰ ਕਿਸੇ ਅੱਗੇ ਗਿਲਾ ਨਹੀਂ ਆਪਾਂ ਕਰਨਾ ਭਰਾ ਦਾ। ਉਹਨੇ ਜੋ ਕਰਨਾ ਸੀ ਕਰ ਲਿਆ, ਆ ਜਾ।